अस्सलाम वालेकुम, सत श्री अकाल, प्रणाम दोस्तों। हमेशा की तरह एक पिंड पंजाब दा चैनल की टीम तुहाडे लई कुछ ना कुछ नवां लैके आंदी है। और अज तुसीं इस चैनल ते वेखोगे सरदार भजन सिंह और सरदार बदन सिंह हुणां दा पिंड, जित्थों ये सरदार 47 वेले उठ के इंडिया चले गए सी। सरदार भजन सिंह और बदन सिंह हुणी दो भाई सी, जो कि पाकिस्तान विच तहसील गोजरा जिला टोबा टेक सिंह दे विचकार बसे हुए एक पिंड जिसका नाम है ਚੱਕ नंबर 163 गाहबे जामारा। इस पिंड विच रहिंदे सी। बड़ा याद मैनू आवे एक पिंड पंजाब दा, बड़ा याद मैनू आवे एक पिंड पंजाब दा। ओ पिंड मेरे बचपन दा, पिंड मेरे बचपन दा, ओ पिंड मेरे बाप दा, बड़ा याद मैनू आवे एक पिंड पंजाब दा। पिंड की लंबड़दारी इन्हां दे कोल ही सी। बचन सिंह हुणां दी औलाद विच 7 भाई सी और एक भैन सी, और इन्हां दा एक बेटा आर्मी विच मेजर भी सी। उस वेले तकरीबन 225 किले के मालक है सरदार। 6 भाई जिमीदारा ही करते सी। कुछ जमीन इन्हां दी जामारा पिंड विच सी और ज़्यादा जमीन गंजीबार के इलाके विच सी। उस टाइम भी ये खानदान 3 मुख्तलिफ जगह पर रह रहा सी, जिन्हां विच सरदार उधम सिंह, सरदार जसवंत सिंह, सरदार संता सिंह। 3 भाई जामारा रहिंदे सी और 2 भाई इंडिया विच रहिंदे सी, और एक भाई मुल्तान अपनी जमींदारी करता सी। अज भी आउंदियां उस मिट्टी दियां महकां विच हवावां दे, एक एक मंजर एक एक नक्शा वसिया विच निगाहां दे। अज भी उस पिंड नू दिल मेरा भुल ना पाउंदा ए, एक वारी ओनू वेखण नू दिल बड़ा ही चाहुंदा ए। ओ पिंड मेरे बचपन दा, ओ पिंड मेरे बचपन दा, ओ पिंड मेरे बाप दा, बड़ा याद मैनू आवे एक पिंड पंजाब दा, बड़ा याद मैनू आवे एक पिंड पंजाब दा, एक पिंड पंजाब दा, एक पिंड पंजाब दा। मेन घर इन्हां दा पिंड जामारा ही सी, पर जिथे जिथे जमीनां सी उत्थे जाके जिमीदारा करते सी।
ਬੜਾ ਯਾਦ ਮੈਨੂੰ ਆਵੇ ਇੱਕ ਪਿੰਡ ਪੰਜਾਬ ਦਾ ਬੜਾ ਯਾਦ ਮੈਨੂੰ ਆਵੇ ਇੱਕ ਪਿੰਡ ਪੰਜਾਬ ਦਾ ਉਹ ਪਿੰਡ ਮੇਰੇ ਬਚਪਨ ਦਾ ਉਹ ਪਿੰਡ ਮੇਰੇ ਬਚਪਨ ਦਾ ਉਹ ਪਿੰਡ ਮੇਰੇ ਬਾਪ ਦਾ ਬੜਾ ਯਾਦ ਮੈਨੂੰ ਆਵੇ ਇੱਕ ਪਿੰਡ ਪੰਜਾਬ ਦਾ ਅੱਜ ਵੀ ਆਉਂਦੀਆਂ ਉਸ ਮਿੱਟੀ ਦੀਆਂ ਮਹਿਕਾਂ ਵਿੱਚ ਹਵਾਵਾਂ ਦੇ ਇੱਕ ਇੱਕ ਮੰਜ਼ਰ ਇੱਕ ਇੱਕ ਨਕਸ਼ਾ ਵਸਿਆ ਵਿੱਚ ਨਿਗਾਹਾਂ ਦੇ। ਦੱਸਿਓ ਜੀ ਜ਼ਰਾ ਪਿੰਡ ਦਾ ਨਾਂ ਕੀ ਪਹਿਲੇ ਦੱਸੋ। ਜਾਮਾਰਾ ਜਾਮਾਰਾ 163 ਅੱਛਾ। ਆ ਜਿੱਥੇ ਮੈਂ ਖੜੀ ਜਗ੍ਹਾ ਖੂਹ ਦੀ ਹੈ। ਇਹ ਖੂਹ ਦੀ ਇੱਥੇ ਖੂਹ ਹੁੰਦਾ ਸੀਗਾ। ਖੂਹ ਠੀਕ ਆ। ਤੇ ਸੈਂਟਰ ਆ ਗੁਰਦੁਆਰਾ ਉਹਨਾਂ ਦਾ ਇਹ ਜਿਹੜਾ ਜੀ ਦਿਖਾਓ ਜ਼ਰਾ ਇਧਰ ਨੂੰ, ਇਹ ਗੁਰਦੁਆਰਾ ਸੀ ਜਿਹੜਾ ਹੁਣ ਇੱਥੇ ਮਦਰਸਾ ਬਣ ਗਿਆ। ਤੇ ਇਹ ਜਿਹੜੀ ਜਗ੍ਹਾ ਤੇ ਅਸੀਂ ਖੜੇ ਆ ਇੱਥੇ ਖੂਹ ਹੁੰਦਾ ਸੀਗਾ, ਜਿਹੜੇ ਖੂਹ ਦੀ ਗੱਲ ਕਰਦੇ ਆ। ਆ ਇਹਨੂੰ ਮਾਰੀਆਂ ਉਹ ਤਲਾਬ ਸੀ ਉਹਦਾ ਇੱਧਰ ਤਲਾਬ ਹੁੰਦਾ ਸੀਗਾ। ਇੱਥੇ ਆ ਬਹੁਤ ਵੱਡਾ ਤਲਾਬ ਹੈਗਾ ਹਲੇ ਵੀ ਜਾਂ ਹਾਂਜੀ ਹਾਂਜੀ ਨਾ ਹੈਗਾ ਤਲਾਬ ਹੀ ਬਣਾਣੇ ਵੀ ਤਲਾਬ ਹੀ ਹੈਗਾ। ਉੱਥੇ ਦੂਸਰਾ ਖੂਹ ਸੀ ਪਾਣੀ ਵਾਲਾ, ਉੱਥੇ ਪਾਣੀ ਪੀਣ ਵਾਲਾ ਖੂਹ ਸੀ। ਦੱਸਦੇ ਆ ਜੀ ਕਿ ਉੱਥੇ ਤਲਾਬ ਵਾਲੀ ਜਗ੍ਹਾ ਤੇ ਪਾਣੀ ਪੀਣ ਵਾਲਾ ਪਾਣੀ ਵਾਲਾ ਖੂਹ ਸੀ। ਉਹਨਾਂ ਨੇ ਗੁਰਦੁਆਰਾ ਦੇ ਬਣਾਏ ਸੀ ਉੱਥੇ ਗੁਰਦੁਆਰਾ ਬਣੇ ਸੀ ਨਾਲ ਪਾਣੀ ਬਣੀ ਸੀ ਸਾਡੇ ਮਸ਼ਕਾਂ ਮੁਰਗਾਂ ਪਾਣ ਸਿਸਟਮ ਸੀ। ਕੋਈ ਤੁਹਾਨੂੰ ਬਜ਼ੁਰਗਾਂ ਨੇ ਜਾਂ ਜਦੋਂ ਤੁਸੀਂ ਆਏ ਆ ਇੱਥੇ ਤੁਹਾਨੂੰ ਮੇਰੀ ਬਦਾਈ ਹੈ ਨਹੀਂ ਤੁਸੀਂ ਸੁਣੀਆਂ ਗੱਲਾਂ ਬਾਤਾਂ ਹੱਥ ਤੇ ਸੁਣੀਆਂ ਤਾਂ ਦੱਸਿਆ ਜਿਹੜੀਆਂ ਨਾਲੇ ਅੱਛਾ ਇਹ ਸੁਣੀਆਂ ਹੀ ਆ। ਨਹੀਂ ਉਹ ਦੇਖੀਆਂ ਹੀ ਆ ਨਾ। ਅੱਛਾ ਦੇਖੀਆਂ ਵੀ ਆ। ਇਹ ਦੇਖਿਆ ਤਾਂ ਖੂਹ ਦਾ ਹੁੰਦਾ ਆ। ਤੁਹਾਡੇ ਆਪਣੇ ਬਜ਼ੁਰਗ ਕਿਹੜੇ ਜ਼ਿਲ੍ਹੇ ਚੋਂ ਆਏ ਸੀ? ਅਸੀਂ ਲੁਧਿਆਣੇ ਲੁਧਿਆਣੇ ਕਿਹੜੇ ਪਿੰਡ ਨੇ? ਸਿਲਵਾ ਸਨੇਪੁਰ ਸਿੱਧੂਆਂ ਸਲੀਮਪੁਰ ਚੋਂ। ਉਹ ਤਲਾਬ ਬਹੁਤ ਵੱਡਾ ਉੱਥੇ ਵੀ ਬਹੁਤ ਸਾਰਾ ਦਾ ਪਿੰਡ ਉੱਥੇ ਹਾਂ ਉੱਥੇ ਵੀ ਖੂਹ ਹੁੰਦਾ ਸੀ, ਉੱਥੇ ਪਾਣੀ ਪੀਂਦੇ ਖੂਹ ਚਾਹਨਾ ਦਿਖਾ ਰਹੇ ਮੁੰਡੇ। ਉਹ ਸਾਡੇ ਜਾਂਦੇ ਆ ਇੱਥੇ ਉਹਨਾਂ ਦਾ ਹੁਣ ਜਨਰਲ ਹੋ ਗਿਆ ਇੱਕ ਅੱਛਾ ਜੀ ਆ ਉਹਨਾਂ ਦਾ ਘਰ ਆ ਦੇ ਆ ਪਤਾ ਕਰ ਜਗ੍ਹਾ ਸੀ ਉੱਥੇ ਪਈ। ਨਹੀਂ ਮਸਤ ਹੋ ਕੋਈ ਨਹੀਂ ਮਸਜਿਦ ਦੇ ਵਿੱਚੋਂ ਵੀ ਚੱਲ ਜਾਣਾ। ਉਹਨਾਂ ਦਾ ਮਸਜਿਦ ਦੇ ਵਿੱਚੋਂ ਵੀ ਲੈ ਲਓ ਆਪ। ਬੰਦ ਕਰ ਦੋ। ਇਹ ਪਾਸੇ ਨੂੰ ਕਹਿੰਦਾ ਹਾਂ ਇੱਥੇ ਹੀ ਹੋਣੇ ਸੀ ਨਾ। ਉਹ ਪੁਰਾਣੇ ਸਿੱਖਾਂ ਦੇ ਦੌਰ ਦੇ ਮਕਾਨ ਹੈਗੇ। ਕੋਈ ਨਹੀਂ ਹੈਗਾ। ਖੂਹ ਵਾਲਾ ਚੌਕ ਤਾਂ ਇਹੀ ਸੀਗੇ ਆ ਗੁਰਦੁਆਰਾ ਸੀਗਾ ਇੱਥੇ ਮਦਰਸਾ ਆਹ ਗੁਰਦੁਆਰਾ ਸੀ। ਇੱਥੇ ਦੱਸੋ ਜੀ ਇੱਥੇ ਮੁਰ ਆਪਣਾ ਬਣ ਗਿਆ ਮਦਰਸਾ ਬਣ ਗਿਆ ਜਿਹੜੇ ਬੱਚਿਆਂ ਦਾ ਇਹ ਗੁਰਦੁਆਰਾ ਸੀਗਾ ਜੀ। ਇੱਥੇ ਮਦਰਸਾ ਬਣ ਗਿਆ। ਇਹ ਸੀ ਸਿੱਖਾਂ ਦਾ ਜੀ। ਠੀਕ ਇਹਦਾ ਮਤਲਬ ਅੱਜ ਵੀ ਉਸ ਪਿੰਡ ਨੂੰ ਦਿਲ ਮੇਰਾ ਭੁੱਲ ਨਾ ਪਾਉਂਦਾ ਏ ਇੱਕ ਵਾਰੀ ਉਹਨੂੰ ਵੇਖਣ ਨੂੰ ਦਿਲ ਬੜਾ ਹੀ ਚਾਹੁੰਦਾ ਏ ਉਹ ਪਿੰਡ ਮੇਰੇ ਬਚਪਨ ਦਾ ਉਹ ਪਿੰਡ ਮੇਰੇ ਬਚਪਨ ਦਾ ਉਹ ਪਿੰਡ ਮੇਰੇ ਬਾਪ ਦਾ ਬੜਾ ਯਾਦ ਮੈਨੂੰ ਆਵੇ ਇੱਕ ਪਿੰਡ ਪੰਜਾਬ ਦਾ। ਇਹ ਸਰਦਾਰ ਗੋਜਰਾ ਤੋਂ ਮੂੰਗੀ ਬੰਗਲਾ ਵੱਲ ਜਾਂਦੇ ਰੋਡ ਤੇ ਚੱਕ ਨੰਬਰ 159 ਗਾਬੇ ਗੱਗੋਮਾਲ ਕੋਲ ਆਬਾਦ ਇੱਕ ਸਰਕਾਰੀ ਸਕੂਲ ਵਿੱਚ ਪੜ੍ਹਨ ਜਾਂਦੇ ਸੀ। 160 ਗਾਬੇ ਕਾਲੇਕੀ ਪਿੰਡ ਦਾ ਇਹ ਸਕੂਲ ਚੱਕ ਨੰਬਰ 159 ਗਾਬੇ ਗੱਗੋਮਾਲ ਪਿੰਡ ਦੇ ਬਿਲਕੁਲ ਨਾਲ ਗੋਗੇਰਾ ਬ੍ਰਾਂਚ ਚੋਂ ਨਿਕਲਦੇ ਹੋਏ ਇੱਕ ਸੂਏ ਤੇ ਬਣਿਆ ਹੋਇਆ ਹੈ, ਜਿੱਥੇ ਆਲੇ ਦੁਆਲੇ ਦੇ ਪਿੰਡਾਂ ਦੇ ਤਾਲਿਬ ਇਲਮ ਬਹੁਤ ਬੜੀ ਤਾਦਾਦ ਵਿੱਚ ਇਲਮ ਹਾਸਲ ਕਰਨ ਲਈ ਆਉਂਦੇ ਹੈ। ਪ੍ਰਾਈਵੇਟ ਸਕੂਲਾਂ ਦੇ ਰਿਵਾਜ ਤੋਂ ਪਹਿਲੇ ਇਸ ਸਕੂਲ ਵਿੱਚ ਦਾਖਲਾ ਲੈਣ ਲਈ ਕਾਫੀ ਮਿਹਨਤ ਕਰਨੀ ਪੈਂਦੀ ਸੀ। ਸੂਏ ਦੀ ਇੱਕ ਸਾਈਡ ਤੇ ਨੌਸ਼ਹਿਰਾ ਪਿੰਡ ਨੂੰ ਸੜਕ ਜਾਂਦੀ ਹੈ ਔਰ ਦੂਸਰੀ ਸਾਈਡ ਤੋਂ ਜਾਮਾਰਾ ਨੂੰ ਟੱਚ ਕਰਦਿਆਂ ਹੋਇਆਂ
ਚੱਕ ਨੰਬਰ 158 ਗਾਬੇ ਖੱਖਾਂ, ਚੱਕ ਨੰਬਰ 373 ਜੀਂਬੇ ਪੈੜੇਵਾਲ ਵਿੱਚੋਂ ਲੰਘਦਿਆਂ ਹੋਇਆਂ ਟੋਬਾ ਰੋਡ ਗੋਜਰਾ ਨੂੰ ਜਾ ਮਿਲਦੀ ਹੈ। ਦੱਸਦੇ ਜਾਂਦੇ ਆ ਜੀ ਕਿ ਜਾਮਾਰਾ ਪਿੰਡ ਦੇ ਆਲੇ ਦੁਆਲੇ ਗੋਜਰਾ ਸਾਈਡ ਤੋਂ ਆਉਂਦਿਆਂ ਹੋਇਆਂ ਪੈੜੇਵਾਲ, ਖੱਖਾਂ, ਫਿਰ ਜਾਮਾਰਾ ਲੰਘ ਕੇ 164 ਗਾਬੇ ਸ਼ੇਖਾਂ, ਇੱਕ ਸਾਈਡ ਤੇ ਨੁਸ਼ਹਿਰਾ ਪਿੰਡ ਆਬਾਦ ਹੈ, ਔਰ ਮੂੰਗੀ ਬੰਗਲਾ ਰੋਡ ਵਾਲੀ ਸਾਈਡ ਤੋਂ ਆਉਂਦੇ ਹੋਇਆਂ ਗੱਗੋਮਾਲ ਕਾਲੇ ਕੀ ਪਿੰਡ ਆਉਂਦੇ ਹੈ। ਇਸ ਵਕਤ ਇਸ ਪਿੰਡ ਵਿੱਚ ਲੁਧਿਆਣਾ ਤੋਂ ਆਏ ਹੋਏ ਲੋਕ ਜ਼ਿਆਦਾ ਤਾਦਾਦ ਵਿੱਚ ਬੈਠੇ ਆ, ਜੋ ਕਿ ਅਰਾਈ, ਜੱਟ, ਗੁੱਜਰ ਕੌਮ ਨਾਲ ਤਾਲੁਕ ਰੱਖਦੇ ਆ। ਬੜਾ ਯਾਦ ਮੈਨੂੰ ਆਵੇ ਇੱਕ ਪਿੰਡ ਪੰਜਾਬ ਦਾ, ਇੱਕ ਪਿੰਡ ਪੰਜਾਬ ਦਾ, ਇੱਕ ਪਿੰਡ ਪੰਜਾਬ ਦਾ। ਪਿੰਡ ਦੀ ਬਾਹਰ ਵਾਲੀ ਸਾਈਡ ਤੇ ਇੱਕ ਬਹੁਤ ਖੂਬਸੂਰਤ ਫਾਰਮ ਬਣਿਆ ਹੋਇਆ ਹੈ, ਜਿਸ ਵਿੱਚ ਹਰ ਕਿਸਮ ਦੇ ਖੂਬਸੂਰਤ ਪਰਿੰਦੇ ਮੌਜੂਦ ਹੈ। ਆਲਾ ਨਸਲ ਦੇ ਮੋਰ, ਕਬੂਤਰਾਂ ਦੀ ਇੱਕ ਤੋਂ ਜ਼ਿਆਦਾ ਕਿਸਮਾਂ, ਜਿਨ੍ਹਾਂ ਵਿੱਚ ਦੇਸੀ ਕਬੂਤਰ, ਲੱਕੇ ਕਬੂਤਰ ਔਰ ਖੁਮਰੇ ਕਬੂਤਰ ਦੇਖਣ ਨੂੰ ਮਿਲਦੇ ਆ। ਖੁਮਰੇ ਇੱਕ ਬਹੁਤ ਨਾਯਾਬ ਕਿਸਮ ਦੇ ਕਬੂਤਰ ਹੁੰਦੇ ਆ, ਜੋ ਦੇਖਣ ਨੂੰ ਦੇਸੀ ਕਬੂਤਰ ਤੋਂ ਛੋਟੇ, ਔਰ ਟੋਟਰੂ ਜੋ ਘੁੱਗੀ ਤੋਂ ਵੀ ਛੋਟਾ ਹੁੰਦਾ ਹੈ, ਉਸ ਨਾਲੋਂ ਥੋੜੇ ਜਿਹੇ ਬੜੇ ਹੁੰਦੇ ਆ। ਖੁਮਰੇ ਕਬੂਤਰ ਜ਼ਿਆਦਾਤਰ ਦਰਬਾਰਾਂ ਤੇ ਦੇਖਣ ਨੂੰ ਮਿਲਦੇ ਆ। ਇਸ ਤੋਂ ਇਲਾਵਾ ਇਸ ਫਾਰਮ ਤੇ ਬਹੁਤ ਕਿਸਮ ਦੇ ਰੰਗ ਬਰੰਗੇ ਛੋਟੇ ਤੋਤੇ ਵੀ ਆ। ਇਸ ਪਿੰਡ ਵਿੱਚ ਵੰਡ ਤੋਂ ਪਹਿਲੇ ਦਾ ਇੱਕ ਛੱਪੜ ਅੱਜ ਵੀ ਹੈਗਾ ਹੈ, ਜੋ ਪਿੰਡ ਦੀ ਸਕਾਫਤ ਦੇ ਤੌਰ ਤੇ ਆਪਣੀ ਜਗ੍ਹਾ ਤੇ ਮੌਜੂਦ ਹੈ। ਫਾਰਮ ਵਿੱਚ ਮੱਛਲੀ ਫਾਰਮ ਵੀ ਬਣਾਇਆ ਹੋਇਆ ਹੈ।
ਦੋਸਤੋ ਉਮੀਦ ਕਰਦੇ ਹਾਂ ਸਾਡੀ ਇਹ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ। ਆਪਣੀ ਰਾਏ ਦਾ ਇਜ਼ਹਾਰ ਕਮੈਂਟ ਬਾਕਸ ਵਿੱਚ ਕਰੋ। ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ। ਇਨਸ਼ਾਅੱਲਾ ਫਿਰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ। ਰੱਬ ਰਾਖਾ ਜੀ।